जम्मू के इंडियन एयर फोर्स बेस ते पास्ट मिडनाइट उपरों थली दो ड्रोन्स का अटैक जिहदे एक अंदाजे मुताबिक 5 किलोग्राम के करीब एक्सप्लोसिव जिहड़े ने इस्तेमाल हुए। दो परसनल इंडियन एयर फोर्स के दो बंदे जिहड़े ने वो जख्मी हुए। कश्मीर दे विच की चल रहा है, खास तौर पर अजे पिछले हफ्ते 14 कश्मीरी लीडरां नूं जिहड़े ऑलरेडी भारत पक्षी ने गलबात दे विच सद के जिहड़ा वो छुनछुना ही वजाया, ना उहदा कोई एजेंडा सी ना कोई उन्हां नूं दे के तोरिया। पासे अफगानिस्तान चों अमरीकी फौजां निकल रही ने, उन्हां दा जिहड़ा वो प्राइम मिनिस्टर अशरफ गनी और अब्दुल्ला हथ पल्ले कुछ नहीं पिया। रादर उन्हां नूं प्राइवेटली यही सलाह दी गई जापदी है बाइडन एडमिनिस्ट्रेशन वालों कि जनाबे आली जाके तुसी अस्तीफा दिओ और कोलिशन गवर्नमेंट बनाने का राह पद्धरा करो, जिहदे ज़ाहिर है कि ऑलरेडी एक तो बाद एक प्रोविंस तालिबान फतह करते चले जा रहे हैं। भारत भी इररेलेवेंट हो गया सारी गुफ्तगू के वेड़े भी जिहड़ी फैबरवरी 2020 एग्रीमेंट हुंदा है अमरीका और तालिबान का, ते सारे च पाकिस्तान एक स्ट्रोंगर एंटिटी के तौर पर एमर्ज होया। इमरान खान इहदे बावजूद कि भारत ने किवें नैगेट किया पाकिस्तान नूं और दहशतगर्दी का जिहड़ा हमेशा जिहड़ा वो वावेला किया इंटरनेशनल फोरम ते, इमरान खान एक स्टेट्समैन लाइक एमर्ज होए। उन्होंने अपनी मुल्क की पोजीशन नूं भी जिहड़ा है वो डिफेंड किया और फ्यूचर रोड मैप भी दस्सिया। हालांकि उन्होंने स्ट्रोंग पोजीशनस भी लईआं कि भी जे अफगानिस्तान ते तालिबान टेक ओवर कर दे तो फिर असीं बॉर्डर बंद कर देंगे पाकिस्तान का अफगानिस्तान दे नाल। वाहिगुरू जी का खालसा वाहिगुरू जी की फतेह। अस्सलाम वालेकुम आदाब बर्च महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी, तुहानू भी तो दुनिया भर च बैठे साडे बहुत ही प्यारे सोहणे सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया। जी डॉक्टर साहब आज 28 जून 2021 14 हाड़ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵਿਊਅਰਸ ਜਿਸ ਤਰ੍ਹਾਂ ਕਿ ਟੀਵੀ 84 ਵੱਲੋਂ ਜਿਹੜਾ ਇਹ ਜੂਨ ਦਾ ਸਾਰਾ ਮਹੀਨਾ ਹੈ ਇਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ, ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਜਿਹੜਾ ਸਮਰਪਿਤ ਕੀਤਾ ਗਿਆ ਹੈ। ਸੋ ਵਿਊਅਰਸ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣਾ ਜਿਹੜਾ ਸੁਨੇਹਾ ਹੈਗਾ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਜਿਹੜਾ ਤੁਸੀਂ ਹੈ ਉਹ ਸਾਂਝਾ ਕਰ ਸਕਦੇ ਹੋ ਔਰ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਵੀ ਸੇਮ ਨੰਬਰ ਤੇ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ sos@tv84.tv ਤੇ। ਸੋ ਅੱਜ ਦੇ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਕੈਂਟ ਸਿਆਟਲ ਦੇ ਮਸ਼ਹੂਰ ਗਰੋਸਰੀ ਸਟੋਰ ਆਪਣਾ ਫਰੂਟੀਕਾਨਾ ਵੱਲੋਂ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਸਿਆਟਲ ਜਿਹੜੇ ਰਹਿੰਦੇ ਆਪਣੇ ਵੀਰ ਭੈਣਾਂ ਨੇ ਉਹ ਫਰੈਸ਼ ਪ੍ਰੋਡਿਊਸ ਐਂਡ ਪੰਜਾਬੀ ਜਿਹੜੀ ਗਰੋਸਰੀ ਲਈ ਆਪਣਾ ਫਰੂਟੀਕਾਨਾ ਤੋਂ ਖਰੀਦ ਸਕਦੇ ਨੇ
ਜਿੱਥੇ ਸਾਰਾ ਜਿਹੜਾ ਉਹਨਾਂ ਦਾ ਲੋੜੀਂਦਾ ਰਸੋਈ ਦਾ ਜਿਹੜਾ ਸਮਾਨ ਹੈਗਾ ਉਹ ਚੰਗੇ ਰੇਟ ਤੇ, ਵਧੀਆ ਰੇਟ ਤੇ, ਸਸਤੇ ਰੇਟ ਤੇ ਜਿਹੜਾ ਮਿਲਦਾ ਹੈ। ਸੋ ਉਹਨਾਂ ਦੇ ਸਟੋਰ ਦੇ ਵਿੱਚ ਜਿਹੜੇ ਸਮੇਂ-ਸਮੇਂ ਜਿਹੜੀਆਂ ਡੀਲਸ ਹੁੰਦੀਆਂ ਨੇ, ਬਹੁਤ ਹੀ ਵਧੀਆ ਡੀਲਸ ਹੁੰਦੀਆਂ ਨੇ। ਤੁਸੀਂ ਉੱਥੋਂ ਗਰੋਸਰੀ ਤੁਸੀਂ ਹਰ ਤਰ੍ਹਾਂ ਦੀ ਜਿਹੜੀ ਉਹ ਖਰੀਦ ਸਕਦੇ ਹੋ। ਸੋ ਜਿਹੜੀ ਕੁਆਲਿਟੀ ਪ੍ਰੋਡਿਊਸ ਜਿਹੜੀ ਲੱਜ ਹੀ ਜਿਹੜਾ ਆਪਣਾ ਫਰੂਟੀਕਾਨਾ ਤੁਸੀਂ ਪਹੁੰਚ ਸਕਦੇ ਹੋ। ਸੋ ਅੱਜ ਦੀ ਇਸ ਸਪਾਂਸਰਸ਼ਿਪ ਦੇ ਲਈ ਅਸੀਂ ਆਪਣਾ ਫਰੂਟੀਕਾਨਾ ਦੇ ਮਾਲਕ ਸਰਦਾਰ ਕੁਲਵਿੰਦਰ ਸਿੰਘ ਪਵਾਰ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਹਰ ਫਰੰਟ ਤੋਂ ਜਿਹੜੀ ਹੈ ਪੂਰੀ ਤਰ੍ਹਾਂ ਫੇਲ ਹੋਈ ਹੈ ਔਰ ਜਾਗਰੂਕ ਲੋਕਾਂ ਵੱਲੋਂ ਉਸ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ। ਸੋ ਲੋਕਾਂ ਦਾ ਧਿਆਨ ਅਸਲੀ ਸਮੱਸਿਆਵਾਂ ਤੋਂ ਹਟਾਉਣ ਲਈ ਮੋਦੀ ਸਰਕਾਰ ਕੋਈ ਨਾ ਕੋਈ ਜਿਹੜੀ ਨੁਟੰਕੀ ਕਰਨ ਦੇ ਆੜ ਦੇ ਵਿੱਚ ਲੱਗਦੀ ਹੈ। ਸੋ ਜੰਮੂ ਦੇ ਜਿਹੜੇ ਇੰਡੀਅਨ 에ਅਰ ਫੋਰਸ ਬੇਸ ਤੇ ਜਿਹੜੇ 2 ਡਰੋਨ ਹਮਲਿਆਂ ਨੂੰ ਇਸੇ ਕੰਟੈਕਸਟ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਸੋ 2019 ਵਿੱਚ ਪੁਲਵਾਮਾ ਦਹਿਸ਼ਤਗਰਦ ਹਮਲੇ ਦੀ ਜਿਹੜੀ ਆੜ ਵਿੱਚ ਮੋਦੀ ਸਰਕਾਰ ਨੇ ਬਾਲਾਕੋਟ ਤੇ ਹਵਾਈ ਹਮਲੇ ਦਾ ਜਿਹੜਾ ਡਰਾਮਾ ਰਚਿਆ ਸੀ। ਸੋ ਕੀ ਜੰਮੂ ਜਿਹੜੇ ਡਰੋਨ ਹਮਲਿਆਂ ਦੇ ਬਹਾਨੇ ਨਾਲ ਜਿਹੜਾ ਭਾਰਤ ਹੈ ਉਹ ਪਾਕਿਸਤਾਨ ਦੇ ਖਿਲਾਫ ਕੋਈ ਹੋਰ ਜਿਹੜਾ ਡਰਾਮੇਬਾਜ਼ੀ ਕਰਨ ਜਿਹੜਾ ਉਹ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਵੀਕਐਂਡ ਦੇ ਉੱਤੇ ਜਿਹੜਾ ਮੇਨ ਇਸ ਵੇਲੇ ਸਾਰਾ ਹੀ ਜੇ ਤੁਸੀਂ ਦੇਖੋ ਸੈਟਰਡੇ ਸੰਡੇ ਔਰ ਅੱਜ ਤੱਕ ਜਿਹੜੀ ਚਰਚਾ ਹੈ ਉਹ ਇਹੀ ਜੰਮੂ ਦੇ ਇੰਡੀਅਨ 에ਅਰ ਫੋਰਸ ਬੇਸ ਤੇ ਪਾਸਟ ਮਿਡਨਾਈਟ ਉੱਪਰੋਂ ਥਲੀ 2 ਡਰੋਨਸ ਦਾ ਅਟੈਕ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 5 ਕਿਲੋਗ੍ਰਾਮ ਦੇ ਕਰੀਬ ਐਕਸਪਲੋਸਿਵ ਜਿਹੜੇ ਨੇ ਉਹ ਇਸਤੇਮਾਲ ਹੋਏ। ਇੱਕ ਹਮਲਾ ਜਿਹੜਾ ਉਸ ਦੇ ਵਿੱਚ 에ਅਰ ਫੋਰਸ ਬੇਸ ਦੇ ਇੱਕ ਸਾਈਟ ਦਾ, ਰੂਮ ਦਾ, ਜਾਂ ਉਹਦੀ ਕਿਉਂਕਿ ਸਪੈਸੀਫਿਕ ਡਿਟੇਲਸ ਨਹੀਂ ਨੇ, ਉਸ ਦਾ ਰੂਫ ਜਿਹੜਾ ਉਹ ਬਰਸਟ ਹੋਇਆ ਔਰ ਉਹ ਅੰਦਰ ਜਾ ਕੇ ਡਿੱਗਿਆ। ਦੂਸਰਾ ਉਹਨਾਂ ਦੇ ਕਹਿਣ ਮੁਤਾਬਕ, ਕਿਉਂਕਿ ਗਵਰਨਮੈਂਟ ਸੋਰਸ ਹੀ ਨੇ ਖਬਰ ਦੇਣ ਵਾਲੇ, ਤਾਂ ਹੋਰ ਤਾਂ ਕੋਈ ਪ੍ਰਾਈਵੇਟ ਜਾਂ ਕੋਈ ਇੰਟਰਨੈਸ਼ਨਲ ਚੈਨਲ ਦੀ ਤਾਂ ਐਕਸੈਸ ਨਹੀਂ ਹੈ, ਉਹਨੂੰ ਹਾਈ ਸਿਕਿਉਰਿਟੀ ਜ਼ੋਨ ਦੇ ਥੱਲੇ ਰੱਖਿਆ ਹੁੰਦਾ ਹੈ। ਦੂਸਰਾ ਜਿਹੜਾ ਓਪਨ ਦੇ ਵਿੱਚ ਹੋਇਆ ਔਰ ਉਹਨਾਂ ਦੀ ਮੀਡੀਆ ਰਿਪੋਰਟ ਹੀ ਹੈ ਕਿ 2 ਪਰਸਨਲ ਇੰਡੀਅਨ 에ਅਰ ਫੋਰਸ ਦੇ 2 ਬੰਦੇ ਜਿਹੜੇ ਨੇ ਉਹ ਜ਼ਖਮੀ ਹੋਏ, ਇਹ ਰਿਪੋਰਟ ਹੈ। ਹੁਣ ਇਸ ਬਾਰੇ ਡਿਟੇਲ 'ਚ ਗੱਲ ਕਰਨ ਤੋਂ ਪਹਿਲਾਂ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ, ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ ਹੈ, ਖਾਸ ਤੌਰ ਤੇ ਅਜੇ ਪਿਛਲੇ ਹਫ਼ਤੇ 14 ਕਸ਼ਮੀਰੀ ਲੀਡਰਾਂ ਨੂੰ ਜਿਹੜੇ ਆਲਰੇਡੀ ਭਾਰਤ ਪੱਖੀ ਨੇ ਗੱਲਬਾਤ ਦੇ ਵਿੱਚ ਸੱਦ ਕੇ ਜਿਹੜਾ ਉਹ ਛੁਣਛੁਣਾ ਹੀ ਵਜਾਇਆ, ਨਾ ਉਹਦਾ ਕੋਈ ਏਜੰਡਾ ਸੀ, ਨਾ ਕੋਈ ਉਹਨਾਂ ਨੂੰ ਦੇ ਕੇ ਤੋਰਿਆ। ਸੋ ਉਹ ਵੀ ਇੱਕ ਖਾਨਾ ਪੂਰਤੀ ਸੀ। ਫਿਰ ਅਸੀਂ ਨਾਲ ਦੀ ਨਾਲ ਦੇਖ ਰਹੇ ਹਾਂ ਕਿ ਐਨ ਉਸ ਮੌਕੇ ਜਦੋਂ ਭਾਰਤ ਦਾ ਡਿਫੈਂਸ ਮਿਨਿਸਟਰ ਜਿਹੜਾ ਰਾਜਨਾਥ ਸਿੰਘ, ਉਹ ਫੌਜੀ ਚੀਫ ਨਰਵਾਣੇ ਦੇ ਨਾਲ ਲੱਦਾਖ ਦਾ ਦੌਰਾ ਕਰ ਰਿਹਾ ਹੈ, ਫੌਜੀਆਂ ਨੂੰ ਮਿਲ ਰਿਹਾ ਹੈ ਔਰ ਉਹਨਾਂ ਦੀ ਫਰਸਟ੍ਰੇਸ਼ਨ ਵੀ ਉੱਥੇ ਨਜ਼ਰ ਆ ਰਹੀ ਹੈ ਔਰ ਉਹ ਉੱਥੇ ਐਲਾਨ ਵੀ ਕਰਦਾ ਹੈ ਕਿ 50,000 ਫੌਜ ਭਾਰਤ ਦੀ ਹੋਰ ਚੀਨ ਦੇ ਬਾਰਡਰਾਂ ਤੇ ਘੱਲੀ ਜਾਏਗੀ। ਫਿਰ ਜੇ ਤੁਸੀਂ ਇਸ ਦਾ ਕੁੱਲ ਕੰਟੈਕਸਟ ਦੇਖਣਾ ਹੈ ਤੇ ਫਿਰ ਅਜੇ ਕੁਝ ਦਿਨ ਪਹਿਲਾਂ ਅਸੀਂ ਦੇਖਦੇ ਹਾਂ ਕਿ ਲਾਹੌਰ ਦੇ ਵਿੱਚ ਲਸ਼ਕਰ-ਏ-ਤਾਇਬਾ ਉਹਨਾਂ ਦੇ ਹਾਫਿਜ਼ ਸਈਦ ਦੇ ਘਰ ਦੇ ਬਾਹਰ, ਹਾਲਾਂ ਉਹ ਜਿਹੜਾ ਜੇਲ੍ਹ ਦੇ ਵਿੱਚ ਹੈ, ਪਰ ਉਸ ਦੇ ਘਰ ਦੇ ਬਾਹਰ ਜਿੱਥੇ ਕਿ ਪਾਕਿਸਤਾਨੀ ਪੁਲਿਸ ਦੀ ਪੋਸਟ ਹੈ, ਉਸ ਦੇ ਉੱਤੇ ਜਿਹੜਾ ਉਹ ਹੁੰਦਾ ਹੈ ਹਮਲਾ ਔਰ ਉਹਦੇ 'ਚ ਮਾਰੇ ਵੀ ਜਾਂਦੇ ਨੇ ਕਰਮਚਾਰੀ, ਜ਼ਖਮੀ ਵੀ ਹੁੰਦੇ ਨੇ। ਔਰ ਲਸ਼ਕਰ-ਏ-ਤਾਇਬਾ ਦਾ ਜੇ ਧਿਆਨ ਰਹੇ ਤੇ ਲਸ਼ਕਰ-ਏ-ਤਾਇਬਾ ਔਰ ਜੈਸ਼-ਏ-ਮੁਹੰਮਦ ਇਹ 2 ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦਾ ਓਰੀਜਨ ਜਾਂ ਜਨਮ ਤਾਂ ਅਫਗਾਨਿਸਤਾਨ 'ਚ ਹੁੰਦਾ, ਕਿਉਂਕਿ ਜਿਹੜਾ ਤਾਲਿਬਾਨ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਨੂੰ ਚੈਲੰਜ ਕੀਤਾ ਹੈ ਜਾਂ ਹੁਣ ਉਹਨਾਂ ਨੇ ਨੈਟੋ ਔਰ ਅਮਰੀਕਾ ਦੇ ਨਾਲ ਲੰਬੀ 19-20 ਸਾਲ ਦੀ ਜੰਗ ਲੜੀ, ਉਸ ਦਾ ਬੇਸ ਅਫਗਾਨਿਸਤਾਨ ਹੀ ਸੀ। ਔਰ ਇਹਨੂੰ ਜੇ ਤੁਸੀਂ ਇਸ ਕੰਟੈਕਸਟ ਦੇਖੋ ਕਿ ਇੱਕ ਪਾਸੇ ਅਫਗਾਨਿਸਤਾਨ 'ਚੋਂ ਅਮਰੀਕੀ ਫੌਜਾਂ ਨਿਕਲ ਰਹੀਆਂ ਨੇ, ਉਹਨਾਂ ਦਾ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਅਸ਼ਰਫ ਗਨੀ ਔਰ ਅਬਦੁੱਲਾ ਉਹ 50 ਬੰਦਿਆਂ ਦੀ ਆਪਣੇ ਪੂਰੀ ਟੱਬਰਾਂ ਦੀ ਟੀਮ ਨਾਲ ਜਹਾਜ਼ ਭਰ ਕੇ ਇੱਥੇ ਲਿਆਏ ਔਰ ਹੱਥ ਪੱਲੇ ਕੁਝ ਨਹੀਂ ਪਿਆ। ਰਾਦਰ ਉਹਨਾਂ ਨੂੰ ਪ੍ਰਾਈਵੇਟਲੀ ਇਹੀ ਸਲਾਹ ਦਿੱਤੀ ਗਈ ਜਾਪਦੀ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਜਨਾਬੇ ਆਲੀ ਜਾ ਕੇ ਤੁਸੀਂ ਅਸਤੀਫਾ ਦਿਓ ਔਰ ਕੋਲੀਸ਼ਨ ਗਵਰਨਮੈਂਟ ਬਣਾਉਣ ਦਾ ਰਾਹ ਪੱਧਰਾ ਕਰੋ, ਜਿਹਦੇ 'ਚ ਜ਼ਾਹਰ ਹੈ ਕਿ ਆਲਰੇਡੀ ਇੱਕ ਤੋਂ ਬਾਅਦ ਇੱਕ ਪ੍ਰੋਵਿੰਸ ਤਾਲਿਬਾਨ ਫਤਹ ਕਰਦੇ ਚਲੇ ਜਾ ਰਹੇ ਨੇ
ਔਰ ਇਸ 'ਚ ਵੀ ਜਦੋਂ ਅਸੀਂ ਪਿਛੋਕੜ 'ਚ ਦੇਖਦੇ ਹਾਂ ਕਿ ਪਿਛਲੇ ਦਿਨਾਂ 'ਚ ਭਾਰਤ ਦਾ ਫੋਰਨ ਮਿਨਿਸਟਰ ਜਿਹੜਾ ਜੈ ਸ਼ੰਕਰ ਉਹ ਫਲਾਈ ਕਰਕੇ ਦੋਹਾ ਕਤਰ ਪਹੁੰਚਦਾ ਹੈ ਔਰ ਬੈਕ ਚੈਨਲ ਗੱਲਬਾਤ ਮੰਨਣਾ ਪਿਆ ਭਾਰਤ ਨੂੰ ਵੀ ਕਿ ਤਾਲਿਬਾਨ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਉਹੀ ਤਾਲਿਬਾਨ ਜਿਸ ਨੇ ਜਦੋਂ ਸੋਵੀਅਤ ਯੂਨੀਅਨ ਦੇ ਖਿਲਾਫ ਵੀ ਜਿਹੜੀ ਹੈ ਉਹ ਮੁਜਾਹਿਦੀਨ ਦੇ ਥੱਲੇ ਜੰਗ ਲੜੀ ਤੇ ਭਾਰਤ ਸੋਵੀਅਤ ਯੂਨੀਅਨ ਦੀ ਸਾਈਡ ਤੇ ਸੀ, ਇੰਦਰਾ ਗਾਂਧੀ ਨੇ ਮੁਕੰਮਲ ਹਮਾਇਤ ਕੀਤੀ। ਔਰ ਇਹ ਜਦੋਂ ਤੋਂ ਪਿਛਲੇ 20 ਸਾਲ ਤੋਂ ਤਾਲਿਬਾਨ ਲੜ ਰਹੇ ਨੇ ਅਮਰੀਕਾ ਔਰ ਨੈਟੋ ਦੇ ਖਿਲਾਫ ਤੇ ਭਾਰਤ ਉਹਨਾਂ ਦੇ ਖਿਲਾਫ ਇਹ ਕਹਿ ਕੇ ਕਿ ਜੀ ਇਹ ਦਹਿਸ਼ਤਗਰਦ ਨੇ ਔਰ ਇਹਨਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ। ਸੋ ਇਸ ਸਾਰੇ ਦੇ ਵਿੱਚ ਕਿਉਂਕਿ ਭਾਰਤ ਵੀ ਇਰਰੈਲੇਵੈਂਟ ਹੋ ਗਿਆ ਸਾਰੀ ਗੁਫ਼ਤਗੂ ਦੇ ਵੇਲੇ ਵੀ ਜਿਹੜੀ ਫੈਬਰੂਰੀ 2020 'ਚ ਐਗਰੀਮੈਂਟ ਹੁੰਦਾ ਹੈ ਅਮਰੀਕਾ ਔਰ ਤਾਲਿਬਾਨ ਦਾ। ਸੋ ਇਸ ਕੰਟੈਕਸਟ ਨੂੰ ਵੀ ਦੇਖਣਾ ਜ਼ਰੂਰੀ ਹੈ ਕਿ ਇਸ ਸਾਰੇ 'ਚ ਪਾਕਿਸਤਾਨ ਇੱਕ ਸਟਰੋਂਗਰ ਐਂਟੀਟੀ ਦੇ ਤੌਰ ਤੇ ਐਮਰਜ ਹੋਇਆ ਔਰ ਇਹੀ ਨਹੀਂ ਕਿ ਉਹਨਾਂ ਦੇ ਨਾਲ ਅਮਰੀਕਾ ਨੇ ਜਿਹੜਾ ਉਹ ਰਾਬਤਾ ਕਰਕੇ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਂਦਾ, ਪਰ ਹੁਣ ਵੀ ਜਦੋਂ ਕਿ ਅਮਰੀਕਨ ਫੌਜਾਂ ਉੱਥੋਂ ਨਿਕਲ ਰਹੀਆਂ ਨੇ ਔਰ ਅਮਰੀਕਨ ਦਬਾਅ ਦੇ ਬਾਵਜੂਦ ਕਿ ਪਾਕਿਸਤਾਨ ਫੌਜੀ ਅੱਡੇ ਦੇ ਅਮਰੀਕਾ ਨੂੰ ਇਮਰਾਨ ਖਾਨ ਉਹਨਾਂ ਨੇ ਬੜੀ ਸਟਰੋਂਗ ਇਹਦੇ ਤੇ ਪੋਜੀਸ਼ਨ ਲਈ ਔਰ ਇਹੀ ਨਹੀਂ ਵੀ ਉਹਨਾਂ ਨੇ ਆਪਣੇ ਘਰ ਬਹਿ ਕੇ ਆਪਣੇ ਲੋਕਾਂ ਨੂੰ ਇਹ ਦੱਸਿਆ। ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, HBO ਇੰਟਰਵਿਊਜ਼ ਰਾਹੀਂ ਇਹ ਕਲੀਅਰਲੀ ਹੋਇਆ ਔਰ ਇਮਰਾਨ ਖਾਨ ਇਹਦੇ ਬਾਵਜੂਦ ਕਿ ਭਾਰਤ ਨੇ ਕਿਵੇਂ ਨੈਗੇਟ ਕੀਤਾ ਪਾਕਿਸਤਾਨ ਨੂੰ ਔਰ ਦਹਿਸ਼ਤਗਰਦੀ ਦਾ ਜਿਹੜਾ ਹਮੇਸ਼ਾ ਜਿਹੜਾ ਉਹ ਵਾਵੇਲਾ ਕੀਤਾ ਇੰਟਰਨੈਸ਼ਨਲ ਫੋਰਮ ਤੇ, ਲੇਕਿਨ ਇਵੈਂਚੁਅਲੀ ਇਮਰਾਨ ਖਾਨ ਇੱਕ ਸਟੇਟਸਮੈਨ ਲਾਈਕ ਐਮਰਜ ਹੋਏ। ਉਹਨਾਂ ਨੇ ਆਪਣੀ ਮੁਲਕ ਦੀ ਪੋਜੀਸ਼ਨ ਨੂੰ ਵੀ ਜਿਹੜਾ ਹੈ ਉਹ ਡਿਫੈਂਡ ਕੀਤਾ ਔਰ ਫਿਊਚਰ ਰੋਡ ਮੈਪ ਵੀ ਦੱਸਿਆ। ਹਾਲਾਂ ਉਹਨਾਂ ਨੇ ਸਟਰੋਂਗ ਪੋਜੀਸ਼ਨਸ ਵੀ ਲਈਆਂ ਕਿ ਵੀ ਜੇ ਅਫਗਾਨਿਸਤਾਨ ਤੇ ਤਾਲਿਬਾਨ ਟੇਕ ਓਵਰ ਕਰਦਾ ਤੇ ਉਹਨਾਂ ਸਾਰੇ ਅਫਗਾਨਿਸਤਾਨ ਤੇ, ਕਿਉਂਕਿ ਉਹਨਾਂ ਨੇ ਕਿਹਾ ਜੀ ਉੱਥੇ ਕੋਲੀਸ਼ਨ ਗਵਰਨਮੈਂਟ ਔਰ ਸਾਰਿਆਂ ਨੂੰ ਮਿਲ ਕੇ ਤੇ ਫਿਰ ਅਸੀਂ ਬਾਰਡਰ ਬੰਦ ਕਰ ਦੇਵਾਂਗੇ ਪਾਕਿਸਤਾਨ ਦਾ ਅਫਗਾਨਿਸਤਾਨ ਦੇ ਨਾਲ ਔਰ ਨਾਲ ਦੀ ਨਾਲ ਉਹਨਾਂ ਨੇ ਕੋਈ ਬੇਸ ਨਾ ਦੇਣ ਦੀ ਗੱਲ ਵੀ ਕੀਤੀ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਇਹ ਸਾਰਾ ਮਾਹੌਲ ਦੇਖ ਰਹੇ ਹਾਂ ਤੇ ਤੁਸੀਂ ਟਾਈਮਿੰਗ ਦੇਖੋ ਕਿ ਭਾਰਤ ਖੂੰਜੇ 'ਚ ਜਿਹੜਾ ਉਹ ਜਿਹਨੂੰ ਇਹ ਕਹੋ ਕਿ ਜੀ ਕੰਧ ਨਾਲ ਲੱਗਾ ਹੋਇਆ ਰਾਦਰ, ਕਿਉਂਕਿ ਮੋਦੀ ਐਡਮਿਨਿਸਟ੍ਰੇਸ਼ਨ ਹਰ ਪਾਸਿਓਂ ਮੁਕੰਮਲ ਤੌਰ ਤੇ ਫੇਲ ਹੋਇਆ ਕੋਵਿਡ-19 ਔਰ ਵੈਸੇ ਤਾਂ ਇਕਨੋਮਿਕਲੀ ਔਰ ਦੂਸਰਾ ਉਹਨਾਂ ਦਾ ਡਾਊਨਫਾਲ ਤਾਂ ਕੋਵਿਡ-19 ਤੋਂ ਹੀ ਪਹਿਲਾਂ ਚੱਲ ਰਿਹਾ ਸੀ। ਹੁਣ ਤਾਂ ਐਵੇਂ ਕੋਵਿਡ-19 ਦੇ ਉਸ ਚਾਦਰ 'ਚ ਆਪਣੀਆਂ ਕਮਜ਼ੋਰੀਆਂ ਲਪੇਟਣਾ ਚਾਹੁੰਦੇ ਨੇ। ਨਾ ਕੋਈ ਇਨਵੈਸਟਮੈਂਟ ਆਈ, ਕਾਲਾ ਧਨ ਜਿਹੜਾ ਉਹ ਵਧਿਆ ਸਗੋਂ ਜਿਸ ਅੰਦਾਜ਼ ਦੇ ਵਿੱਚ ਉੱਥੇ ਇੱਕ ਤੋਂ ਬਾਅਦ ਇੱਕ ਇਹਨਾਂ ਦਾ ਗੁਜਰਾਤੀ ਜਿਹੜਾ ਇਹਨਾਂ ਦੇ ਕਰੋਨੀ ਸੀ ਇਹਨਾਂ ਦੇ ਖੜੇ ਕੀਤੇ ਹੋਏ ਉਹ ਕਈ ਹਜ਼ਾਰ ਕਰੋੜ ਲੈ ਕੇ ਦੌੜੇ। ਉੱਥੇ ਵੀ ਕਿਵੇਂ ਡਰਾਮੇਬਾਜ਼ੀਆਂ ਹੋ ਰਹੀਆਂ ਨੇ, ਉਹ ਨੀਰਵ ਮੋਦੀ ਹੋਏ, ਲਲਿਤ ਮੋਦੀ ਹੋਏ, ਵਿਜੇ ਮਲਾਇਆ ਹੋਏ ਜਾਂ ਚੌਕਸੀ ਹੋਏ ਐਂਟੋਨੀਓ ਔਰ ਡੋਮਿਨਿਕਨ ਰਿਪਬਲਿਕ 'ਚ ਕਿਵੇਂ ਇਹਨਾਂ ਦੀ ਜਿਹੜੀ ਹੈ ਉਹ ਰਾਹ ਦੀ ਆਪਰੇਸ਼ਨ ਹੋ ਰਹੇ ਨੇ, ਲੇਕਿਨ ਉਸ ਚੋਂ ਨਿਕਲ ਕੁਛ ਨਹੀਂ ਰਿਹਾ। ਹੁਣ ਇਸ ਸਾਰੀ ਫੇਲਿਓਰ ਦੇ ਚੱਲਦੇ ਆ ਔਰ ਜਿਵੇਂ ਚੋਣਾਂ ਦੇ ਵਿੱਚ ਵੀ ਵੈਸਟ ਬੰਗਾਲ ਹੋਏ ਜਾਂ ਤਮਿਲਨਾਡੂ ਹੋਏ, ਇਹਨਾਂ ਦੇ ਇਰਾਦੇ ਜਿਹੜੇ ਨੇ ਉਹ ਸਫਲ ਨਹੀਂ ਹੋਏ। ਸੋ ਹੁਣ ਜਿਵੇਂ ਇੱਕ ਬੜਾ ਪਪੂਲਰ ਅਕਸਰ ਇਹ ਕੋਟ ਕੀਤਾ ਜਾਂਦਾ ਹੈ ਅੰਗਰੇਜ਼ੀ ਜ਼ਬਾਨ ਦੇ ਵਿੱਚ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਹੁਣ ਜਿਹੜੇ ਸਕਾਉਂਡਰਲ ਨੇ, ਬਦਮਾਸ਼, ਗੁੰਡੇ, ਜਿਹੜੇ ਬਿਲਕੁਲ ਕ੍ਰਿਮੀਨਲ ਕਿਸਮ ਦੇ ਲੋਕ, ਉਹਨਾਂ ਨੂੰ ਜੇ ਹੋਰ ਹਰ ਪਾਸਿਓਂ ਉਹ ਫੇਲ ਹੋ ਰਹੇ ਹੋਣ ਤੇ ਫਿਰ ਉਹ ਮੁਲਕ ਪ੍ਰਸਤੀ ਦੀ ਚਾਦਰ ਲਪੇਟ ਲੈਂਦੇ ਨੇ। ਉਹੀ ਉਹਨਾਂ ਦਾ ਅਖੀਰਲਾ ਸਹਾਰਾ ਰੈਫਿਊਜ ਬਣਦਾ ਹੈ ਜਾਂ ਉਸ ਨੂੰ ਇਸਤੇਮਾਲ ਕਰਦੇ ਨੇ। ਔਰ ਅਸੀਂ ਬੜੀ ਜਿਹੜੇ ਇਹਨਾਂ ਦੀ ਇਸ ਤਰਕੀਬ ਨੂੰ ਕਾਮਯਾਬ ਹੁੰਦਿਆਂ ਦੇਖਿਆ। ਜੇ ਬਹੁਤਾ ਦੂਰ ਨਾ ਵੀ ਜਾਈਏ ਤੇ ਬੇਸ਼ੱਕ ਸਾਡੇ ਉਸ ਖਿੱਤੇ 'ਚ ਲੋਕਾਂ ਨੂੰ ਪੜ੍ਹਨ ਲਿਖਣ ਦਾ ਵੀ ਘੱਟ ਹੀ ਸ਼ੌਕ ਹੈ ਔਰ ਵੈਸੇ ਵੀ ਜਿਹੜੀ ਕਲੈਕਟਿਵ ਮੈਮਰੀ ਵੀ ਹੁੰਦੀ ਹੈ ਉਹਦੇ 'ਚ ਨਵੀਆਂ ਘਟਨਾਵਾਂ ਆ ਜਾਂਦੀਆਂ ਨੇ, ਪੁਰਾਣੀਆਂ ਅਸੀਂ ਭੁੱਲ ਜਾਂਦੇ। ਇਸ ਗੱਲ ਦਾ ਧਿਆਨ ਰਹੇ ਕਿ 2019 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਜਿਹੜਾ ਹੈ ਉਹ ਮੋਦੀ, ਕਿਉਂਕਿ 2014 ਤੋਂ 2019 ਤੱਕ ਹੀ ਜਿਹੜੀ ਉਹਦੀ ਪਹਿਲੀ 5 ਸਾਲ ਦੀ ਕਾਰਗੁਜ਼ਾਰੀ ਸੀ ਉਹਦੇ 'ਚ ਹੀ ਇਹ ਸਾਰਾ ਸਾਹਮਣੇ ਆ ਗਿਆ ਸੀ। ਨਾ ਕਿਸੇ ਦੇ ਅਕਾਊਂਟ 'ਚ ਤਾਂ 15 ਲੱਖ ਹੀ ਆਉਣਾ ਸੀ, ਜੋ ਅਕਾਊਂਟਾਂ 'ਚ ਸੀ ਉਹ ਵੀ ਲੈ ਕੇ ਦੌੜ ਗਏ ਔਰ ਗਰੋਥ ਰੇਟ ਕਿੱਥੇ ਗਿਆ, ਹਰ ਲਿਹਾਜ਼ ਦੇ ਨਾਲ ਸੋਸ਼ਲ ਸਟਰਾਈਫ ਖੜਾ ਕਰ ਦਿੱਤਾ। ਦਲਿਤਾਂ ਦੇ ਖਿਲਾਫ ਕੀ ਹੋਇਆ, ਯੂਪੀ, ਗੁਜਰਾਤ, ਉਨਾਓ ਕਿੰਨੀਆਂ ਘਟਨਾਵਾਂ ਇਸ ਕਿਸਮ ਦੀਆਂ ਹੋਈਆਂ।
ਪੰਜਾਬ ਔਰ ਜਿਹੜੇ ਕੇਰਲਾ ਵਰਗੀਆਂ ਸਟੇਟਾਂ ਉਹ ਬਿਲਕੁਲ ਟੋਟਲੀ ਬਦਜ਼ਨ ਸੀ ਇਹਨਾਂ ਤੋਂ ਕਿ ਭਾਈ ਇਹਨਾਂ ਨੇ ਜਿਹੜਾ ਕਿਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਹੈ। ਜੀ ਲੇਕਿਨ ਇਸ ਸਭ ਦੇ ਬਾਵਜੂਦ ਜਦੋਂ ਕਿ ਇਹ ਲੱਗਦਾ ਸੀ ਕਿ ਮੋਦੀ ਦੀ ਪੋਸੀਬਿਲਿਟੀ ਨਹੀਂ ਹੈ, ਕਿਉਂਕਿ 2019 ਚ ਅਸੀਂ ਚੋਣਾਂ ਤੋਂ ਠੀਕ ਪਹਿਲਾਂ ਦੇਖਦੇ ਹਾਂ, ਕਿਉਂਕਿ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਹੈ ਉਹ ਪੁਲਵਾਮਾ ਦਾ ਡਰਾਮਾ ਕੀਤਾ ਜਾਂਦਾ ਹੈ, ਉਹਦੇ 'ਚ ਕਿ ਭਾਈ ਦਹਿਸ਼ਤਗਰਦ ਹਮਲਾ ਮਾਰੇ ਗਏ ਕਿੰਨੇ 38 ਕਿ ਕਿੰਨੇ CRPF ਦੇ ਫੌਜੀ, ਔਰ ਉਹ ਵੀ ਗਰੀਬ ਦਲਿਤ ਜਾਂ ਸਿੱਖ ਜਾਂ ਗਰੀਬ ਜਿਹੜੇ ਬੈਕਵਰਡ ਕਲਾਸਿਸ OBC ਦੇ, ਔਰ ਉਹਨਾਂ ਨੂੰ ਆਧਾਰ ਬਣਾ ਕੇ ਫਿਰ ਕਿਵੇਂ ਜਿਹੜਾ ਹੈ ਉਹ ਡਰਾਮਾ ਜਿਹੜਾ ਉਹ ਬਾਲਾਕੋਟ ਤੇ ਹਵਾਈ ਹਮਲੇ ਦਾ, ਜਿਸ ਦੇ ਵਿੱਚ ਇੱਕ ਕਾਂ ਮਾਰਿਆ ਗਿਆ, 3-4 ਜਿਹੜੇ ਦਰਖਤ ਸੀ ਉਹ ਮਾਰੇ, ਉਹ ਟੁੱਟੇ। ਲੇਕਿਨ ਕਿਵੇਂ ਉਸ ਘਟਨਾ ਨੂੰ ਕਿ ਜੀ ਉਹਨਾਂ ਦਾ ਟ੍ਰੇਨਿੰਗ ਕੈਂਪ ਅੱਤਵਾਦੀਆਂ ਦਾ ਸੈਂਕੜਿਆਂ ਮਾਰਤੇ, ਉਹਨਾਂ ਦੀ ਤਬਾਹੀ ਕਰਤੀ, ਔਰ ਦੂਸਰਾ ਔਰ ਉਸ ਸਾਰੇ ਨੂੰ ਕਿਵੇਂ ਹਾਲਾਂ ਇਮੀਡੀਏਟਲੀ ਬਾਅਦ ਵਿਦਿਨ 24 ਆਵਰਸ ਕੀ ਹੁੰਦਾ ਅਸੀਂ ਦੇਖਦੇ ਕਿ ਕਿਵੇਂ ਉਹਨਾਂ ਦਾ ਮਿਗ ਵੀ ਡਿੱਗਦਾ ਹੈ, ਅਭਿਨੰਦਨ ਵੀ ਅਰੈਸਟ ਜਾਂਦਾ ਹੈ, ਔਰ ਇਹ ਬਿਲਕੁਲ ਈਵਨ ਇਹਨਾਂ ਦਾ ਸੋ ਕਾਲਡ ਮਿਲਟਰੀ ਆਪਰੇਸ਼ਨ ਵੀ ਟੋਟਲੀ ਫੇਲ ਹੁੰਦਾ ਹੈ। ਲੇਕਿਨ ਤੁਸੀਂ ਦੇਖਦੇ ਹੋ ਕਿ ਉਸ ਨੌਟੰਕੀ ਨੂੰ ਜਿਹੜੀ ਇਹਨਾਂ ਨੇ ਪੁਲਵਾਮਾ ਨੂੰ ਜੋੜ ਕੇ ਔਰ ਬਾਲਾਕੋਟ 'ਚ ਕੀਤੀ, ਕਿਵੇਂ ਫਿਰ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਉਸ ਸੌਦੇ ਨੂੰ ਵੇਚਿਆ ਜਾਂਦਾ ਹੈ। ਇਹਨਾਂ ਦੀਆਂ ਪੋਲੀਟੀਕਲ ਰੈਲੀਆਂ 'ਚ ਜਿਹੜੇ 38-40 ਸੋਲਜਰ, ਔਰ ਇੱਕ ਗੱਲ ਦਾ ਧਿਆਨ ਰਹੇ, ਮੁਲਕ ਕੋਈ ਵੀ ਹੋਏ, ਮਾੜਾ ਹੋਏ ਚੰਗਾ ਹੋਏ, ਜਦੋਂ ਉਹਦੀ ਫੌਜ ਦਾ ਮਸਲਾ ਆਉਂਦਾ ਔਰ ਖ਼ਾਸ ਤੌਰ ਤੇ ਫੌਜੀਆਂ ਦੇ ਮਾਰੇ ਜਾਣ ਦਾ, ਕੁਦਰਤੀ ਹੈ ਹਰ ਇੱਕ ਦੀਆਂ ਸਿੰਪਥੀਜ਼ ਹੁੰਦੀਆਂ, ਹਾਲਾਂ ਉਹ ਨਾ ਵੀ ਜਿਹੜੇ ਆਮ ਲੋਕ ਉਹਨਾਂ ਨੂੰ ਪਤਾ ਵੀ ਨਾ ਹੋਏ ਕੀ ਹੋ ਰਿਹਾ, ਉਹ ਆਪਣੇ ਜਦੋਂ ਫੌਜੀ ਮਰਦਾ ਹੈ ਜ਼ਾਹਰ ਹੈ ਕਿ ਭਾਈ ਉਸ ਮੁਲਕ 'ਚ ਹਮਦਰਦੀ ਹੁੰਦੀ ਹੈ। ਸੋ ਉਹ 38-40 ਜਿਹੜੇ ਮਾਰੇ ਵੀ ਗਏ, ਉਹਨਾਂ 'ਚ ਮਰਨ ਵਾਲਿਆਂ 'ਚ ਗੁਜਰਾਤੀ ਨਹੀਂ ਸੀ, ਆਪ ਹੀ ਇਹਨਾਂ ਨੇ, ਔਰ ਬਾਅਦ ਸਾਹਮਣੇ ਆਇਆ ਕਿ ਭਾਈ ਉਹ ਕਿਵੇਂ ਵਲਨਰੇਬਿਲਿਟੀ, ਮਾਰਨ ਵਾਲਾ ਵੀ ਜਿਹੜਾ ਜਿਸ ਬੰਦੇ ਨੂੰ ਫੜਿਆ ਗੱਡੀ ਵੀ ਲੋਕਲ, ਫਿਰ ਦਵਿੰਦਰ ਸਿੰਘ ਨਾਂ ਦਾ ਇੱਕ ਪੁਲਸੀਆ DSP ਜਿਹਦਾ ਬਾਅਦ ਸਾਹਮਣੇ ਆਇਆ ਕਿ ਕਿਵੇਂ ਉਹ 2 ਮਿਲੀਟੈਂਟਸ ਨੂੰ ਲੈ ਕੇ ਦਿੱਲੀ ਵੱਲ ਆ ਰਿਹਾ ਸੀ, ਔਰ ਨਵੇਂ DGP ਨੇ ਉਹਨੂੰ ਫੜ ਲਿਆ ਉੱਥੇ ਜੰਮੂ, ਔਰ ਉਹਨੇ ਕਿਹਾ ਜੀ ਮੈਂ ਅਜੀਤ ਡੋਵਲ ਨਾਲ ਫੋਨ ਮਿਲਾਓ, ਪਰ ਉਹ ਐਕਸਪੋਜ਼ ਹੋ ਗਿਆ, ਹੁਣ ਉਹਨੂੰ ਕੱਢ ਦਿੱਤਾ ਨੌਕਰੀਆਂ ਵੀ। ਪਰ ਉਹੀ ਦਵਿੰਦਰ ਸਿੰਘ ਉਸ ਪੁਲਵਾਮਾ ਏਰੀਏ ਦੇ ਵਿੱਚ ਜਿਹੜਾ ਸਟੇਸ਼ਨ ਇੰਚਾਰਜ ਸੀ ਜਦੋਂ ਕਿ ਇਹ ਵਾਕਿਆ ਹੁੰਦਾ। ਸੋ ਮੈਨੂੰ ਕਦੇ ਵੀ ਕੋਈ ਸ਼ੱਕ ਨਹੀਂ ਹੋਇਆ ਕਿ ਭਾਈ ਇਹ ਸਾਰਾ ਹੀ ਪੁਲਵਾਮਾ ਵੀ ਸਟੇਜ ਸੀ, ਬਾਲਾਕੋਟ ਤਾਂ ਹੈ ਹੀ ਸੀ, ਉਹ ਤਾਂ ਸਾਹਮਣੇ ਆਇਆ ਵੀ ਕਿਵੇਂ ਉਹਨਾਂ ਨੇ ਝੂਠ ਵੇਚੇ। ਪਰ ਤੁਸੀਂ ਇਹ ਜੇ ਦੇਖੋ ਕਿ ਵੀ ਕਿਵੇਂ ਉਸ ਸੌਦੇ ਨੂੰ ਉਹਨਾਂ ਨੇ ਭਾਰਤ ਭਰ ਚ ਵੇਚਿਆ, ਔਰ 300+ ਸੀਟਾਂ ਦੇ ਨਾਲ ਮੋਦੀ ਜਿਹੜਾ ਹੈ ਉਹ ਵਾਪਸ ਪਾਵਰ ਦੇ ਵਿੱਚ ਆਂਦਾ ਹੈ। ਤੇ 2019 ਤੋਂ ਲੈ ਕੇ ਹੁਣ ਜੇ ਇਹਨਾਂ 2 ਸਾਲਾਂ ਦੀ 3 ਦੀ ਕਾਰਗੁਜ਼ਾਰੀ ਦੇਖੋ ਕਿ ਭਾਈ ਕਿਵੇਂ ਈਵਨ 2020 ਦੇ ਚੱਲਦੇ ਆਂ ਚੀਨ ਤੋਂ ਜੁੱਤੀਆਂ ਖਾਣੀਆਂ, ਹਜ਼ਾਰਾਂ ਕਿਲੋਮੀਟਰ ਜ਼ਮੀਨ ਗਵਾਈ, ਗਲਵਾਨ ਵੈਲੀ 'ਚ ਜੂਨ ਦੇ ਪਹਿਲੇ ਹਫਤੇ ਕਿਵੇਂ ਭਾਰਤ ਦੇ 20 ਤੋਂ ਜ਼ਿਆਦਾ ਫੌਜੀ ਮਾਰੇ ਜਾਂਦੇ ਨੇ, ਕੋਵਿਡ ਦੇ ਚਲਦੇ ਆ 10 ਲੱਖ ਤੋਂ ਜ਼ਿਆਦਾ ਈਵਨ ਬਾਈ ਕੰਜ਼ਰਵੇਟਿਵ ਅਕਾਊਂਟ ਡੈਥਸ ਨੇ, ਟੋਟਲ ਸਟਰਕਚਰ ਕਲੈਪਸ ਹੁੰਦਾ ਹੈ, ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ, ਕਰੋੜਾਂ ਦੀ ਗਿਣਤੀ 'ਚ ਨੌਕਰੀਆਂ ਜਾ ਰਹੀਆਂ, ਔਰ ਇਹ ਸਾਰੇ ਅਸੀਂ ਦੇਖਦੇ ਹਾਂ ਕਿ 2019 ਤੋਂ ਬਾਅਦ ਕਿਵੇਂ CAA ਕਾਨੂੰਨ ਦੂਸਰੇ ਤੀਸਰੇ ਲਿਆਂਦੇ ਗਏ, ਔਰ ਫਿਰ 2020 'ਚ ਪਹੁੰਚਦੇ ਹਾਂ ਇੱਕ ਪਾਸੇ ਜਦੋਂ ਕੋਵਿਡ-19 ਦਾ ਕਹਿਰ ਹੈ, ਜੂਨ ਦੇ ਮਹੀਨੇ ਆਰਡੀਨੈਂਸ ਜਾਰੀ ਕਰਕੇ 3 ਖੇਤੀ ਬਾੜੀ ਨਾਲ ਸੰਬੰਧਿਤ ਆਰਡੀਨੈਂਸ ਹੁੰਦੇ ਨੇ, 6 ਮਹੀਨੇ ਦੇ ਵਿੱਚ ਖੇਤੀ ਕਾਨੂੰਨ ਬਣ ਜਾਂਦੇ ਨੇ। ਉਦੋਂ ਤੋਂ ਲੈ ਕੇ ਲੱਖਾਂ ਕਿਸਾਨ ਜਿਹੜੇ ਪਹਿਲਾਂ ਪੰਜਾਬ 'ਚ 6 ਮਹੀਨੇ ਪ੍ਰੋਟੈਸਟ ਰਿਹਾ, ਜੂਨ ਤੋਂ ਨਵੰਬਰ ਤੱਕ, ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਅੱਜ ਵੀ ਬੈਠੇ ਹੋਏ ਨੇ, ਔਰ ਅਸੀਂ ਉਸ ਦਾ ਦੇਖਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਜ਼ੋਰਦਾਰ ਪ੍ਰੋਟੈਸਟ ਉਹਨਾਂ ਨੇ, ਕਿਉਂਕਿ ਫੋਕਸ ਤਾਂ ਪੰਜਾਬ ਹੀ ਹੈ, ਲੜਨਾ ਵੀ ਪੰਜਾਬ ਨੇ, ਜਾਂ ਹਰਿਆਣੇ 'ਚ ਬੈਠੇ ਸਿੱਖ ਨੇ, ਜਾਂ ਥੋੜੇ ਬਹੁਤ ਜਾਟ ਹੁਣ ਨਾਲ ਹਰਿਆਣੇ ਦੇ ਲੱਗੇ ਹੋਏ ਨੇ, ਕਿ ਕਿਵੇਂ ਉਹ ਪਾਰਟ ਆਪਣੀ ਥਾਂ ਤੇ ਚੱਲ ਰਿਹਾ ਹੈ। ਤੁਹਾਨੂੰ ਕੋਈ ਉਹਦੇ 'ਚ ਕਿਸੇ ਦੀ ਬਿਆਨਬਾਜ਼ੀ ਅਦਰ ਦੈਨ ਟੀਚਰ ਜਿਹਨੂੰ ਨਰਿੰਦਰ ਤੋਮਰ ਨੇ ਕੀਤੀ, ਜਾਂ ਦੂਜਾ ਆ ਮਨ ਕੀ ਬਾਤ ਦੀਆਂ ਜਬਲੀਆਂ ਮਾਰ ਰਿਹਾ ਮੋਦੀ, ਇੱਕ ਲਾਈਨ ਵੀ ਜਿਹੜੀ ਹੈ ਉਹ ਕਿਸਾਨਾਂ ਨਾਲ ਸੰਬੰਧਿਤ ਨਹੀਂ ਹੈ। ਹੁਣ ਇਸ ਸਾਰੇ ਮਾਹੌਲ 'ਚ ਆਲ ਆਫ ਏ ਸਡਨ ਅਸੀਂ ਦੇਖਦੇ ਹਾਂ ਕਿ 4 ਦਿਨ ਜਾਂ ਹਫ਼ਤੇ ਦੇ ਨੋਟਿਸ ਤੇ ਕਸ਼ਮੀਰੀ ਲੀਡਰ ਸੱਦ ਲਏ ਜਾਂਦੇ ਨੇ, ਜਿਨ੍ਹਾਂ ਨੂੰ ਗੁਪਕਰ ਗੈਂਗ ਕਿਹਾ ਗਿਆ, ਜਿਨ੍ਹਾਂ ਨੂੰ ਪਾਕਿਸਤਾਨੀ ਕਿਹਾ ਗਿਆ, ਪਾਕਿਸਤਾਨ ਦੇ ISI ਦੇ ਏਜੰਟ ਕਿਹਾ ਗਿਆ, ਜਿਨ੍ਹਾਂ ਦੇ ਅੱਧੇ ਰਿਸ਼ਤੇਦਾਰ ਚੁੱਕ ਕੇ ਅੰਦਰ ਦਿੱਤੇ ਹੋਏ ਨੇ ਮਨੀ ਲਾਂਡਰਿੰਗ ਦੇ ਥੱਲੇ।
ਜਿਨ੍ਹਾਂ ਇਹ ਉਹੀ ਕਲਾਸ ਹੈ 13-14 ਜਿਹੜੇ ਆਲਰੇਡੀ 4-5 ਉਹਨਾਂ ਜਿਹੜੇ ਚੀਫ ਮਿਨਿਸਟਰ ਨੇ ਉਹ ਤਾਂ ਪਹਿਲਾਂ ਹੀ ਭਾਰਤ ਪੱਖੀ ਨੇ। ਲੇਕਿਨ ਇਹਨੂੰ ਕਿਵੇਂ ਡਰਾਮਾ ਕੀਤਾ ਗਿਆ ਕਿਉਂਕਿ ਇੰਟਰਨੈਸ਼ਨਲ ਪ੍ਰੈਸ਼ਰ ਨੂੰ ਵੀ ਥਵਾਟ ਕਰਨਾ ਸੀ। ਪਰ ਫੌਰਨ ਇੱਕ ਪਾਸੇ ਅਜੇ ਉਹ ਵਾਪਸ ਵੀ ਨਹੀਂ ਪਹੁੰਚੇ ਜਾਂ ਪਹੁੰਚ ਰਹੇ ਨੇ ਤੇ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜੰਮੂ ਕਸ਼ਮੀਰ ਅਗੇਨ ਇੱਕ ਸਿਨੈਰੀਓ ਬਣ ਜਾਂਦਾ ਹੈ। ਇਹ ਇਕੱਲਾ ਇਹੀ ਨਹੀਂ, ਅਸੀਂ ਇੱਕ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਸ਼ਮੀਰ ਵਿੱਚ ਸਿੱਖ ਬੱਚੀਆਂ ਦੇ ਨਾਲ ਜਿਹੜਾ ਜ਼ਬਰੀ ਨਿਕਾਹ ਦੀ ਗੱਲ ਨੂੰ ਕਿਸ ਡਾਇਰੈਕਸ਼ਨ ਦੇ ਵਿੱਚ ਜਿਹੜਾ ਉਹ ਘੁਮਾਇਆ ਗਿਆ, ਕਿਵੇਂ ਮਨਜਿੰਦਰ ਸਿਰਸਾ ਉਸ ਦਾ ਪੂਰਾ ਜਿਹੜਾ ਡੈਲੀਗੇਸ਼ਨ ਪਹੁੰਚ ਜਾਂਦਾ ਹੈ, ਕਿਵੇਂ ਆਦਿੱਤਿਆਨਾਥ ਯੋਗੀ ਦੇ ਐਂਟਾਈ ਕਨਵਰਸ਼ਨ ਲਾਜ਼ ਨੂੰ ਜਿਹੜਾ ਉਹ ਜਸਟੀਫਾਈ ਕੀਤਾ ਜਾ ਰਿਹਾ ਹੈ ਔਰ ਲਵ ਜਿਹਾਦ ਔਰ ਦੂਸਰੀਆਂ ਗੱਲਾਂ ਨੂੰ ਉਹੀ ਨੈਰੇਟਿਵ ਦਿੱਤਾ ਜਾ ਰਿਹਾ। ਕਿਉਂਕਿ ਉਹਨਾਂ ਨੇ ਜਦੋਂ ਪਹਿਲਾਂ ਕਸ਼ਮੀਰ ਦਾ ਜਿਹੜਾ ਉਹ ਸਾਰਾ ਸੀਏ ਵੇਲੇ ਕੀਤਾ ਔਰ ਕਸ਼ਮੀਰ 'ਚ ਜਦੋਂ 5 ਅਗਸਤ 2019 ਨੂੰ ਉਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਰੁਤਬਾ ਤੋੜਿਆ ਤੇ ਜੇ ਕਸ਼ਮੀਰੀਆਂ ਦੇ ਨਾਲ ਮੁਸਲਮਾਨਾਂ ਦੇ ਨਾਲ ਸੀਏ ਦਾ ਮੁੱਦਾ ਹੋਏ ਜਾਂ ਕੋਈ ਖਲੋਤਾ ਤੇ ਸਿੱਖ ਕੌਮ ਸੀ। ਹੁਣ ਇਹ ਵੀ ਉਹਨਾਂ ਦੇ ਉਸ ਏਜੰਡੇ ਦਾ ਹਿੱਸਾ ਹੈ ਕਿ ਭਾਈ ਉਹਨਾਂ ਨੇ ਦੇਖਿਆ ਕਿ ਭਾਈ ਇਹਨਾਂ ਮੁੱਦਿਆਂ ਦੀਆਂ ਸਟਰੈਂਥਸ ਕੀ ਨੇ, ਕਿ ਡਿਵੀਏਟ ਕਿਵੇਂ ਕਰਨਾ ਹੈ, ਇਹਨਾਂ ਦੋਨਾਂ ਕੌਮਾਂ ਨੂੰ ਆਪਸ 'ਚ ਲੜਾਉਣਾ ਕਿਵੇਂ ਹੈ ਔਰ ਕਿਵੇਂ ਉਸ ਨੂੰ ਇਸ ਵੇਲੇ ਇੰਡੀਅਨ ਮੀਡੀਆ ਫੁੱਲ ਸਕੇਲ ਜਿਹੜਾ ਹੈ ਉਹ ਕਸ਼ਮੀਰ ਦੀਆਂ ਘਟਨਾਵਾਂ ਨੂੰ ਲੈ ਕੇ ਔਰ ਜੇ ਤੁਸੀਂ ਫੈਕਟਸ ਦੇਖੋ ਠੀਕ ਹੈ ਉਹਦੇ 'ਚ ਅਸੀਂ ਗੱਲ ਕਰਾਂਗੇ ਉਸ ਸੈਗਮੈਂਟ ਦੇ ਵਿੱਚ ਕਿ ਕਿੱਥੇ ਸਾਨੂੰ ਵੀ ਔਰ ਖਾਸ ਤੌਰ ਤੇ ਬਹੁ ਗਿਣਤੀ ਭਾਈਚਾਰੇ ਨੂੰ ਜਿਹੜਾ ਹੈ ਉਹ ਅੱਗੇ ਆਉਣ ਦੀ ਲੋੜ ਹੈ। ਅਦਰਵਾਈਜ਼ ਜਿਹੜੀ ਗੁੱਡਵਿਲ ਔਰ ਜਿਸ ਸਾਰੇ ਐਫਰਟ ਨੂੰ ਅਸੀਂ 10 ਸਾਲ ਤੋਂ ਇਸ TV 84 ਦੇ ਮਾਧਿਅਮ ਰਾਹੀਂ ਉੱਥੇ ਸਾਡੇ ਹਜ਼ਾਰਾਂ ਲੱਖਾਂ ਵੀਰ ਭੈਣਾਂ ਜਿਨ੍ਹਾਂ ਨੇ ਕਸ਼ਮੀਰ ਦਾ ਜਦੋਂ ਆਈਨੀ ਗੁੰਡਾਗਰਦੀ 5 ਅਗਸਤ 2019 ਨੂੰ ਕਰਦੇ ਨੇ ਕਿਵੇਂ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਯਕੀਨੀ ਬਣਾਇਆ ਕਿ ਕਸ਼ਮੀਰੀ ਬੱਚੀਆਂ ਨੂੰ ਉਹਨਾਂ ਦੇ ਘਰ ਮਹਿਫੂਜ਼ ਪਹੁੰਚਾਇਆ ਜਾਏ। ਜੇ ਉਹ ਮਾਹੌਲ ਵਿਗੜਦਾ ਹੈ ਤੇ ਇੱਕ ਥਾਂ ਨਹੀਂ ਫਿਰ ਹੁੰਦੀ। ਇਹੋ ਜਿਹਾ ਹੀ ਮਾਹੌਲ ਇਹਨਾਂ ਨੇ ਪਹਿਲਾਂ ਸਿਰਜਿਆ ਸੀ ਜਿਹਦੇ 'ਚ ਅਸੀਂ ਫਸੇ। ਦੋਨਾਂ ਕੌਮਾਂ ਨੂੰ ਬਹੁਤ ਇhtiyat ਔਰ ਸੈਂਸਿਟਿਵਿਟੀ ਦੀ ਲੋੜ ਹੈ। ਹੁਣ ਇਹ ਨਾਲ ਦੀ ਨਾਲ ਚੱਲ ਰਿਹਾ ਹੈ। ਫਿਰ ਅਸੀਂ ਦੇਖਦੇ ਹਾਂ ਕਿ ਆਲ ਆਫ ਅ ਸਡਨ ਜਦੋਂ ਇਹ ਚੱਲ ਰਿਹਾ ਸੀ ਉਧਰ ਅਜੇ ਗੱਲਬਾਤ ਦਾ ਸਿਲਸਿਲਾ ਸੀ ਤੇ ਇਧਰ ਲਾਹੌਰ ਦੇ ਵਿੱਚ ਹਾਫਿਜ਼ ਸਈਦ ਦੇ ਘਰ ਦੇ ਬਾਹਰ ਪਤਾ ਵੀ ਹੈ ਉੱਥੇ ਨੇ ਪੁਲਿਸ ਚੌਂਕੀ ਤੇ ਅਟੈਕ। ਹੁਣ ਇਹ ਸਾਰੀਆਂ ਘਟਨਾਵਾਂ ਆਲ ਆਫ ਅ ਸਡਨ ਨਹੀਂ ਹੁੰਦੀਆਂ, ਇਹਨਾਂ ਨੂੰ ਤੁਸੀਂ ਦੇਖਦੇ ਹੋ। ਔਰ ਜਦੋਂ ਅਸੀਂ ਜੰਮੂ ਦੀ ਇਸ ਘਟਨਾ ਦਾ ਜ਼ਿਕਰ ਕੀਤਾ ਔਰ ਸਾਡੇ ਮਿੱਤਰ ਸ਼ੇਖ ਸਾਹਿਬ ਅਕਸਰ ਇੱਕ ਕਹਿੰਦੇ ਸੀ ਕਿ ਭਾਈ ਇਹ ਜਿਹੜੇ ਲੋਕ ਸਬੂਤ ਜਟਾਉਂਦੇ ਨੇ ਜਾਂ ਐਵੀਡੈਂਸ ਦਿੰਦੇ ਨੇ ਉਹ ਕਹਿੰਦੇ ਨੇ ਵੀ ਫਿਰ ਐਵੀਡੈਂਸ ਉਹ ਇੱਕ ਜਾਂ ਦੋ ਦੇ ਉੱਤੇ ਜਿਹੜਾ ਉਹ ਉਹਦੇ ਤੇ ਨਹੀਂ ਟਿਕਦੇ। ਟੂ ਮੱਚ ਐਵੀਡੈਂਸ ਉਹ ਕਹਿੰਦੇ ਨੇ ਵੀ ਜੇ ਕਿਸੇ ਚੀਜ਼ ਦੀ ਫਾਲਸਨੈਸ ਦੇਖਣੀ ਹੋਏ ਤਾਂ ਫਿਰ ਤੁਸੀਂ ਦੇਖੋਗੇ ਕਿ ਟੂ ਮੱਚ ਐਵੀਡੈਂਸ ਉਹ ਪ੍ਰੋਡਿਊਸ ਕੀਤੀ ਜਾਂਦੀ ਹੈ ਦੱਸਣ ਦੇ ਲਈ। ਦੇਖੋ ਜੀ ਇਹ ਉੱਥੇ ਇਹ ਵੀ ਖੜਾ ਸੀ, ਉਹਨੇ ਉੱਤੋਂ ਦੀ ਦੇਖਿਆ, ਉਹਨੇ ਥੱਲੋਂ ਦੀ ਦੇਖਿਆ। ਹੁਣ ਕੋਈ ਜੇ ਸੈਂਸੀਬਲ ਬੰਦਾ ਇਹ ਮੰਨ ਵੀ ਲਏ ਕਿ ਜੀ ਡਰੋਨ ਅਟੈਕ ਹੋਇਆ ਔਰ ਵਿਦਿਨ 24 ਆਵਰਸ ਹੋਇਆ ਜੀ, ਉਹਨਾਂ ਦੇ ਪਹੁੰਚ ਗਏ, NIA ਵੀ ਪਹੁੰਚ ਗਈ, ਇਨਵੈਸਟੀਗੇਟਿਵ ਵੀ ਪਹੁੰਚ ਗਏ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਜਿਸ ਕਿਸਮ ਦੀ ਦੱਸ ਰਿਹਾ ਇਹ ਲਸ਼ਕਰੇ ਤੌਇਬਾ ਨੇ ਕੀਤਾ ਹੋ ਸਕਦਾ ਹੈ। ਫਿਰ ਇਹ ਹੋਇਆ ਕਿ ਜੀ ਇਹ ਇੰਟਰਨੈਸ਼ਨਲ ਜਿਹੜਾ ਬਾਰਡਰ ਤੋਂ 14 ਕਿਲੋਮੀਟਰ ਹੈ ਔਰ ਬਾਰਡਰ ਦੇ ਅਕ੍ਰੋਸ ਆਇਆ ਹੋ ਸਕਦਾ ਹੈ। ਚਲੋ ਇਹ ਵੀ ਮੰਨ ਲਿਆ ਇਹਨਾਂ ਦਾ। ਹੁਣ ਉਸੇ ਹੀ ਜਿਸ ਲਸ਼ਕਰੇ ਤੌਇਬਾ ਨੂੰ ਦੋਸ਼ ਦਿੱਤਾ ਹੈ ਉਹਦੇ ਹੀ ਘਰ ਦੇ ਉੱਤੇ ਅਟੈਕ ਇਹ ਦੱਸਣ ਦੇ ਲਈ ਦੇਖੋ ਜੀ ਜੇ ਉੱਥੇ ਅਟੈਕ ਕੀਤਾ ਜਾਂ ਜ਼ਾਹਰ ਹੈ ਇੰਡੀਅਨ ਏਜੰਸੀਆਂ ਦਾ ਉਹ ਵੀ ਕੰਮ ਸੀ, ਉਹਨਾਂ ਨੇ ਰਿਵੈਂਜ ਦੇ ਵਿੱਚ ਇਹ ਕੀਤਾ। ਫਿਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਗੱਲ ਇੱਥੇ ਨਹੀਂ ਮੁੱਕੀ ਕਿ ਉਹਨਾਂ ਨੇ ਨਾਲ ਦੀ ਨਾਲ ਦੂਸਰੀ ਖਬਰ ਜਦੋਂ ਅਸੀਂ ਟੂ ਮੱਚ ਐਵੀਡੈਂਸ ਦੀ ਗੱਲ ਕਰਦੇ ਦੂਸਰੀ ਖਬਰ ਪਲਾਂਟ ਕਰ ਦਿੱਤੀ। ਅਲਰਟ ਸੋਲਜਰਸ ਥਵਾਟ ਪੋਸੀਬਲ ਅਟੈਕ ਬਾਈ ਡਰੋਨਸ ਔਨ ਮਿਲਟਰੀ ਸਟੇਸ਼ਨ ਇਨ ਜੰਮੂ ਕਿ ਜੀ ਦੂਸਰਾ ਅਟੈਕ ਵੀ ਕਰਤਾ। ਉਹਨਾਂ ਨੇ ਕਿਹਾ ਜੀ ਇਹ 2 ਡਜ਼ਨ ਰਾਉਂਡ ਸਾਡੀ ਫੋਰਸ ਨੇ ਫਾਇਰ ਕੀਤੇ। ਇਹ ਫਰੈਸ਼ ਅਟੈਂਪਟ ਟੂ ਅਟੈਕ ਏ ਮਿਲਟਰੀ ਇੰਸਟਾਲੇਸ਼ਨ ਵਿਦ ਦਾ ਹੈਲਪ ਆਫ ਡਰੋਨਸ ਵਾਸ foiled by alert army sentries at the Ratan Chowk, Kalu Chowk station, who fired at the unmanned aerial vehicle that flew away, an incident that came hours after an Indian Air Force station saw the first terror attack using quadcopters. drones ਦੇ ਲਈ ਉਹਨਾਂ ਨੇ ਕਿਹਾ ਜੀ ਅਜੇ ਕੁਝ ਘੰਟੇ ਪਹਿਲਾਂ ਹੀ
ਜੰਮੂ ਦੇ 에ਅਰ ਫੋਰਸ ਬੇਸ ਤੇ ਹੋਇਆ। ਔਰ ਇਹ ਜਿਹੜਾ ਅਲਰਟ ਸਾਡੇ ਜਿਹੜੇ ਸੀ ਉਹਨਾਂ ਨੇ 2 ਡਜ਼ਨ ਦੇ ਕਰੀਬ ਰਾਉਂਡ ਫਾਇਰ ਕੀਤੇ। The first drone was spotted at around 11:45 p.m. on Sunday, followed by another at 2:40 p.m. a.m. on Monday over the military station, which was witness to a terror। और ये होया भी उत्थे कि जी उत्थों भजाए जिथे 2002 ਦੇ ਵਿੱਚ ਇੱਕ ਦਹਿਸ਼ਤਗਰਦ ਹਮਲਾ ਮਿਲਟਰੀ ਸਟੇਸ਼ਨ ਤੇ ਹੋਇਆ ਸੀ, ਜਿਹਦੇ ਵਿੱਚ ਕਿ 31 ਲੋਕ ਮਾਰੇ ਗਏ ਸੀ, ਜਿਨ੍ਹਾਂ 'ਚ 10 ਬੱਚੇ ਸ਼ਾਮਲ ਸੀ। ਔਰ ਉਹ ਕਹਿੰਦੇ ਜੀ ਸਾਡੇ ਜਿਹੜੇ ਨੇ ਅਲਰਟ ਸੋਲਜਰਸ ਉਹਨਾਂ ਨੇ ਜਿਹੜਾ ਉਹਨਾਂ ਦੇ ਫਾਇਰ ਕੀਤੇ। ਬਹੁਤ ਦਾ ਡਰੋਨਸ ਫਲੂ ਅਵੇ। A major threat was thwarted by the alertness and proactive approach of troops। ਔਰ ਇਹ ਉਹਨਾਂ ਨੇ ਕਿਹਾ ਜੀ ਸਾਰਾ ਏਰੀਆ ਜਿਹੜਾ ਉਹ ਅਸੀਂ ਕਾਰਡਨ ਆਫ ਕਰ ਦਿੱਤਾ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਬੜਾ ਇਹ ਕਰਕੇ ਨਾਲ ਦੀ ਨਾਲ ਹੋਇਆ DGP ਪੰਜਾਬ holds high level meeting to review the recent drone movements and threat posed by them। Police chiefs directed to identify drug hotspots, arrest drug smugglers। arrest all usual suspects। ਜਿਵੇਂ ਉਹ ਫਿਲਮ ਕੈਸਾਬਲੈਂਕਾ ਸੀ ਕਿ ਮਰਡਰ ਹੋਇਆ, ਪੁਲਿਸ ਹੈਡ ਨੂੰ ਕਹਿੰਦਾ ਅਰੈਸਟ ਆਲ ਯੂਜੂਅਲ ਸਸਪੈਕਟਸ। ਉਹ ਹੋ ਗਿਆ। ਪੰਜਾਬ ਦੇ ਵੀ ਸਾਰੇ SP ਨੂੰ ਅਲਰਟ ਕਰਤਾ, ਉਹਨਾਂ ਨੇ ਕਿਹਾ ਫੜ ਲਓ ਸਾਰੇ ਬਦਮਾਸ਼ ਜਿਹੜੇ ਜਿਹੜੇ ਡਰੱਗ ਹੌਟ ਸਪੌਟ ਨੇ। ਔਰ ਇਸ ਗੱਲ ਦਾ ਧਿਆਨ ਰਹੇ, ਇਸ ਡਰੋਨ ਅਟੈਕ ਤੋਂ ਪਹਿਲਾਂ ਤੁਸੀਂ ਪਿਛਲੇ ਮਹੀਨਿਆਂ 'ਚ ਇਹ ਖਬਰਾਂ ਦੇਖੀਆਂ ਹੋਣਗੀਆਂ, ਉਹਨਾਂ ਦੀਆਂ ਪਲਾਂਟ ਕੀਤੀਆਂ ਕਿ ਜੀ ਅੰਮ੍ਰਿਤਸਰ 'ਚ ਇੱਕ ਡਰੋਨ ਸਪੌਟ ਕੀਤਾ ਗਿਆ, ਉੱਥੇ ਉਹਨਾਂ ਨੇ ਵੈਪਨ ਡ੍ਰੌਪ ਕੀਤੇ, ਉੱਥੇ ਉਹਨਾਂ ਨੇ ਇਹ ਡ੍ਰੌਪ ਕੀਤਾ, ਉੱਥੇ ਉਹ ਡ੍ਰੌਪ ਕੀਤਾ। ਪਰ ਹੁਣ ਆਲ ਆਫ ਏ ਸਡਨ ਇੱਕ ਪਾਸੇ ਜੰਮੂ ਦੇ 에ਅਰ ਫੋਰਸ ਬੇਸ ਦੇ ਉੱਤੇ, ਹਾਲਾਂ ਪ੍ਰਾਈਵੇਟ 에ਅਰਪੋਰਟ ਹੈ ਪਰ ਉਹ ਸੈਕਸ਼ਨ ਜਿਹੜਾ ਉਹਨੂੰ 에ਅਰ ਫੋਰਸ ਮੈਨੇਜ ਕਰਦੀ ਹੈ, ਉਹਨਾਂ ਦੇ ਕੋਲ ਹੈ, ਉਹਦੇ ਤੇ ਅਟੈਕ ਹੁੰਦਾ ਹੈ। ਨਾਲ ਦੀ ਨਾਲ ਅਸੀਂ ਦੇਖਦੇ ਹਾਂ ਜੀ ਕਿ ਦੂਜਾ ਅਟੈਕ ਉਸ ਸਟੇਸ਼ਨ ਤੇ ਹੋਣ ਜਾ ਰਿਹਾ ਸੀ, ਮਿਲਟਰੀ ਸਟੇਸ਼ਨ ਤੇ, ਜਿੱਥੇ 2002 ਦੇ ਵਿੱਚ ਦਹਿਸ਼ਤਗਰਦ ਹਮਲੇ 'ਚ 30 ਲੋਕ ਮਾਰੇ ਗਏ ਸੀ। ਔਰ ਇਸ ਸਾਰੇ ਨੂੰ ਜਦੋਂ ਤੁਸੀਂ ਕੁੱਲ ਮਿਲਾ ਕੇ ਦੇਖੋਗੇ, ਪਠਾਨਕੋਟ ਔਨ ਹਾਈ ਅਲਰਟ ਆਫਟਰ ਜੰਮੂ ਡਰੋਨ ਅਟੈਕ, ਕਿ ਸਭ ਹਾਈ ਅਲਰਟ ਕਰ ਦਿੱਤਾ ਹੈ। ਔਰ ਇਹ ਸਾਰੇ ਨੂੰ ਤੁਸੀਂ ਜੇ ਕੁੱਲ ਇੱਕ ਕੋਈ ਬਹੁਤੀ ਇਹਦੇ ਲਈ ਅੱਗੇ ਤਾਂ ਰਾਕਟ ਸਾਇੰਸ ਕਹਿੰਦੇ ਸੀ, ਹੁਣ ਕੋਈ ਤੁਹਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲੋੜ ਨਹੀਂ ਹੈ ਇਹ ਦੇਖਣ ਦੇ ਲਈ ਕਿ ਭਾਈ ਟੂ ਮਚ ਐਵੀਡੈਂਸ ਔਰ ਕਿਸ ਅੰਦਾਜ਼ ਦੇ ਵਿੱਚ ਜੇ ਤੁਸੀਂ ਇਹਨੂੰ ਕਹਿਣਾ ਹੋਏ ਅਗੇਨ ਅਮਰੀਕਨ ਡਕ ਟੈਸਟ, what looks like a duck, quacks like a duck, moves like a duck is a duck, ਕਿ ਇਹ ਇਹਨਾਂ ਦਾ ਆਪਣਾ ਇਹ ਸਾਰਾ। ਪਰ ਇਸ ਦੀ ਜਿਹੜੀ ਜਿਵੇਂ ਇਸ ਦਾ ਸੈਕੰਡ ਸੈਗਮੈਂਟ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਭਾਈ ਇੱਕ ਤਾਂ ਮੈਨੂੰ ਇਹ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਇਹਨਾਂ ਦੀ ਇਹ ਆਪਣੀ ਕ੍ਰੀਏਸ਼ਨ ਹੈ। ਫਿਰ ਇਹਨਾਂ ਦੇ ਐਕਸਪਰਟ ਬਹਿ ਗਏ ਕਹਿਣ ਜੀ ਇਹ ਪਹਿਲੀ ਵਾਰ ਹੈ, ਇਹ ਤਾਂ ਅੱਗੇ ਤਾਂ ਸੁਸਾਈਡ ਅਟੈਕਰ ਹੁੰਦੇ ਸੀ, ਸੁਸਾਈਡ ਹਮਲੇ ਹੁੰਦੇ ਸੀ, ਉਹ ਕਿਤੇ ਰੁਕ ਵੀ ਜਾਂਦੇ ਸੀ, ਫੜੇ ਵੀ ਜਾਂਦੇ। ਹੁਣ ਇਸ ਮਾਮਲੇ 'ਚ ਵੀ ਇਹ ਹੋਇਆ ਟੂ ਮਚ ਐਵੀਡੈਂਸ ਦੀ ਗੱਲ ਤੁਸੀਂ ਦੇਖੋ ਕਿ ਜਿਉਂ ਹੀ ਇਹ ਹੋ ਕੇ ਹਟਦਾ ਜਿਹੜਾ ਉਹਨਾਂ ਦਾ DGP ਹੈ ਜੰਮੂ ਕਸ਼ਮੀਰ ਦਾ ਦਿਲਾਵਰ ਸਿੰਘ ਕੇ ਦਲਵੀਰ ਸਿੰਘ, ਉਹ ਦਿਲਬਾਗ ਸਿੰਘ, ਉਹ ਇਹ ਕਹਿੰਦਾ ਹੈ ਕਿ ਵਾਈਲ ਆਫੀਸ਼ੀਅਲਸ ਵਰ ਇਨਵੈਸਟੀਗੇਟਿੰਗ ਏ ਡਰੋਨ ਅਟੈਕ another major strike was averted when a person probably owing allegiance to band Lashkar-e-Toiba was arrested along with an improvised explosive device weighing around 6 kilogram, DGP Dilbag Singh said। ਉਧਰੋਂ ਦੂਜਾ ਅਟੈਕ ਥਵਾਟ ਕਰਤਾ ਉਹਨਾਂ ਨੇ। ਫਿਰ ਇਹ DGP ਜੰਮੂ ਕਸ਼ਮੀਰ ਦਾ ਕਹਿ ਰਿਹਾ ਜੀ ਅਸੀਂ ਇੱਕ ਬੰਦਾ ਫੜ ਲਿਆ, ਉਹਦੇ ਕੋਲ ਐਕਸਪਲੋਸਿਵ 6 ਕਿਲੋਗ੍ਰਾਮ ਦੇ ਉਹ ਕਰਾਊਡਡ ਏਰੀਆ ਦੇ ਵਿੱਚ ਕਰਨ ਜਾ ਰਹੇ ਸੀ, ਉਹਦਾ ਸੰਬੰਧ ਵੀ ਲਸ਼ਕਰ-ਏ-ਤੋਇਬਾ ਨਾਲ। ਤੁਸੀਂ 24 ਘੰਟੇ ਦੇਖੋ ਕਿੰਨੀ ਅਲਰਟ। ਅਮਰੀਕਾ 'ਚ FBI ਵਰਗੀਆਂ ਕਈ ਮਹੀਨੇ ਪ੍ਰੋਬ ਕਰਨ ਤੋਂ ਬਾਅਦ ਫਿਰ ਸਬੂਤ ਹੁੰਦਾ, ਉਹਨਾਂ ਨੂੰ 24 ਘੰਟੇ 'ਚ 에ਅਰਪੋਰਟ ਬੇਸ ਤੇ ਹਮਲਾ ਵੀ ਨਜ਼ਰ ਆ ਗਿਆ ਵੀ ਲਸ਼ਕਰ-ਏ-ਤੋਇਬਾ ਨੇ ਕੀਤਾ। ਉਹ ਜਿਹੜਾ ਦੂਜੇ ਨੇ ਥਵਾਟ ਕਰਤੇ, ਉਹ ਵੀ ਉਹਨਾਂ ਨੇ ਜੰਮੂ ਬੇਸ ਤੇ ਹੀ ਕਰਨਾ ਸੀ ਹਮਲਾ। ਤੇ ਤੀਜਾ ਉਹਨਾਂ ਦੇ DGP ਦਿਲਬਾਗ ਸਿੰਘ ਨੂੰ ਬੰਦਾ ਮਿਲ ਗਿਆ ਜਿਹਦੇ ਕੋਲ 6 ਕਿਲੋਗ੍ਰਾਮ ਐਕਸਪਲੋਸਿਵ ਮਿਲੇ, ਜਿਹਨੇ ਕਰਾਊਡਡ ਪਲੇਸ ਤੇ ਜਾਣਾ ਸੀ, ਤੇ ਉਹਦਾ ਵੀ ਸੰਬੰਧ ਜਿਹੜਾ ਲਸ਼ਕਰ-ਏ-ਤਾਇਬਾ ਨਾਲ ਹੈ। ਹੁਣ ਇਸ ਸਭ ਤੇ ਤੁਹਾਡਾ ਹੱਸਣ ਨੂੰ ਵੀ ਜੀ ਕਰਦਾ, ਪਰ ਕਿਉਂਕਿ ਇਹ ਇਸ ਅੰਦਾਜ਼ 'ਚ ਪਰੋਸਿਆ ਜਾਂਦਾ, ਦਹਿਸ਼ਤ ਇਵੇਂ ਹੀ ਫੈਲਾਈ ਜਾਂਦੀ ਹੈ ਨਾ। ਜਦੋਂ ਤੁਸੀਂ ਸਟੇਟ ਟੈਰਰ ਕਹਿੰਦੇ ਹੋ, ਇੱਕ ਟੈਰਰ ਤਾਂ ਸਟੇਟ ਦੀਆਂ ਏਜੰਸੀਆਂ ਕਰਦੀਆਂ ਨੇ, ਇੱਕ ਤੁਸੀਂ ਖਬਰਾਂ ਰਾਹੀਂ ਟੈਰਰ ਪੈਦਾ ਕਰਦੇ ਹੋ। ਪਰ ਹੁਣ ਆਲ ਆਫ ਏ ਸਡਨ ਗੱਲਬਾਤ ਦੀ ਨੌਟੰਕੀ ਇਹ ਪਾਰਟ, ਔਰ ਅਸੀਂ ਪਹਿਲੇ ਸਾਰਾ ਡਿਸਕਸ ਇਹਦਾ ਕੀ ਹੈ ਬੈਕਗਰਾਉਂਡ, ਔਰ ਮੈਂ ਇਹ ਰੂਲ ਆਊਟ ਨਹੀਂ ਕਰਾਂਗਾ ਕਿ ਭਾਈ ਇੱਕ ਪਾਸੇ ਜਿੱਥੇ ਪਾਕਿਸਤਾਨ ਨੂੰ ਕਾਰਨਰ ਕਰਨ 'ਚ ਫੇਲ ਹੋਏ ਨੇ, ਅਫਗਾਨਿਸਤਾਨ 'ਚ ਇਹਨਾਂ ਦਾ ਕੋਈ ਰੋਲ ਨਹੀਂ ਹੈ,
ਅਮਰੀਕਾ ਨੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਦੇਖ ਲਿਆ ਵੀ ਇਹਨਾਂ ਦੇ ਗੋਡਿਆਂ 'ਚ ਗਰੀਸ ਨਹੀਂ ਹੈਗੀ, ਜਿਵੇਂ ਉਹ ਚੀਨ ਦੇ ਖਿਲਾਫ ਇਹਨਾਂ ਨੂੰ ਭੁਗਤਾਉਣਾ ਚਾਹੁੰਦੇ ਸੀ। ਸੋ ਜ਼ਾਹਰ ਹੈ ਉਹਨਾਂ ਨੇ ਵੀ ਅੰਦਰ ਵੜ ਕੇ ਜਿਹੜਾ 2-4 ਚਪੇੜਾਂ ਮਾਰੀਆਂ ਹੋਣੀਆਂ ਵੀ ਤੁਹਾਡੇ ਪੱਲੇ ਕੀ ਹੈ, ਤੁਸੀਂ ਕਹਿੰਦੇ ਹੋ। ਅਸ਼ਰਫ ਗਨੀ ਤੇ ਦੂਜਿਆਂ ਨੂੰ ਵੀ ਅਮਰੀਕਾ ਵਾਲਿਆਂ ਨੇ ਤੋੜ ਦਿੱਤਾ ਵੀ ਜਾ ਕੇ ਅਸਤੀਫਾ ਦੇ, ਕੱਖ ਨਹੀਂ ਕਾਕਾ, ਤੂੰ ਆਣਾ ਤਾਂ ਟੱਬਰ ਲੈ ਕੇ ਇੱਥੇ ਆ ਜਾ, ਬੀਚਾਂ ਬੂਚਾਂ ਤੇ ਘੁੰਮ ਲਓ, ਹੋਰ ਤੁਹਾਡੇ ਲਈ ਅਸੀਂ ਕੁਝ ਨਹੀਂ ਕਰ ਸਕਦੇ, ਤੁਹਾਡੇ ਲਈ ਅਸੀਂ ਆਪਣੇ ਮੁੰਡੇ ਨਹੀਂ ਬਰਵਾਉਣੇ ਹੈ ਉੱਥੇ। ਹੁਣ ਇਸ ਸਭ ਦੇ ਚਲਦੇ ਆ ਕਿਤੇ ਨਾ ਕਿਤੇ ਔਰ ਵਿਦਨ ਦਾ ਕੰਟਰੀ ਟੋਟਲ ਕਲੈਪਸ ਮੋਦੀ ਗਵਰਨਮੈਂਟ ਦਾ ਹਰ ਫਰੰਟ ਦੇ ਉੱਤੇ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਜਿਹੜੇ ਇਸ ਕਿਸਮ ਦੇ ਗੰਗ ਹੋ ਹੁੰਦੇ ਨੇ, ਮੁੜ ਕੇ ਹਸ਼ਰ ਕੀ ਹੋਏਗਾ ਜਾਂ ਦੂਸਰਾ ਇਹ ਤਾਂ ਬਾਅਦ ਦੀ ਗੱਲ ਹੈ, ਜਦੋਂ ਇੱਕ ਇਸ ਕਿਸਮ ਦਾ ਉਹਨਾਂ ਨੇ ਖੁਦ ਆਪਣੇ ਝੂਠੇ ਪ੍ਰਾਈਡ ਦੇ ਵਿੱਚ ਔਰ ਆਪਣੇ ਝੂਠ ਤੇ ਯਕੀਨ ਕਰਦੇ ਨੇ। ਸੋ ਜ਼ਾਹਰ ਹੈ ਪਾਕਿਸਤਾਨ ਦੇ ਵਿੱਚ ਵੈਸੇ ਵੀ ਹਾਈ ਅਲਰਟ ਹੈ ਇਸ ਸਾਰੇ ਪੀਰੀਅਡ ਦੇ ਚੱਲਦੇ ਆ, ਕਿਉਂਕਿ ਜੋ ਕੁਝ ਭਾਰਤ ਨੇ ਕੀਤਾ ਪਹਿਲਾਂ ਅਫਗਾਨਿਸਤਾਨ ਦੀ ਸੋਇਲ ਨੂੰ ਯੂਜ਼ ਕਰਕੇ ਇਹਨਾਂ ਨੂੰ ਪਤਾ ਹੈ ਵੀ ਇਹਦੀ ਜਵਾਬਦੇਹੀ ਹੋਏਗੀ। ਆਲਰੇਡੀ ਭਾਰਤ ਨੇ ਹੈਰਾਤ ਔਰ ਜਲਾਲਾਬਾਦ ਦੇ ਦੋਵੇਂ ਜਿਹੜੇ ਕੌਂਸੂਲੇਟ ਨੇ ਉਹਨਾਂ ਦੇ ਉਹ ਬੰਦ ਕਰ ਦਿੱਤੇ ਨੇ ਟੋਟਲ, ਔਰ ਉੱਥੋਂ ਆਪਣਾ ਹੁਣ ਇਨਫਰਾਸਟ੍ਰਕਚਰ ਜਿਹੜਾ ਉਹਨੂੰ ਤੋੜ ਰਹੇ ਹੋਣਗੇ ਕਿ ਭਾਈ ਉਹ ਫੜੇ ਨਾ ਜਾਣ। ਔਰ ਇਸ ਸਾਰੇ ਦੇ ਚੱਲਦੇ ਆ ਪਾਕਿਸਤਾਨ ਦੇ ਉੱਤੇ ਕੋਈ ਨਾ ਕੋਈ ਇਹ ਦਿਲਵਦੀ ਕਰ ਸਕਦੇ ਨੇ। ਮਕਸਦ ਸਾਡਾ ਇਹ ਹੈ, ਜਦੋਂ ਅਸੀਂ ਕਿਹਾ ਵੀ ਇਹ ਬਾਲਾਕੋਟ ਲਾਈਕ ਗਿਮਿਕ ਕਰ ਸਕਦੇ ਨੇ, ਸੋ ਉਸ ਦੇ ਲਈ ਅਲਰਟ ਹੋਣ ਦੀ ਲੋੜ ਵੀ ਹੈ। ਔਰ ਈਵਨ ਇਸ ਸਾਰੇ ਦੇ ਵਿੱਚ ਅਸੀਂ ਕਸ਼ਮੀਰ ਮੁੱਦੇ ਦੇ ਉੱਤੇ ਵੀ ਗੱਲ ਕਰਾਂਗੇ, ਜਿਹੜੀ ਕਸ਼ਮੀਰ ਦੀਆਂ ਘਟਨਾਵਾਂ ਨੇ ਕਿ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਵੀ ਸਟ੍ਰਾਈਫ, ਆਪਸੀ ਕਨਫਲਿਕਟ, ਬਿਟਰਨੈਸ, ਤਾਂ ਕਿ ਜਦੋਂ ਇਹਨਾਂ ਨੇ ਕਸ਼ਮੀਰ 'ਚ ਕੋਈ ਹੋਰ ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਸਟੇਟ ਟੈਰਰ ਦੀ ਕਾਰਵਾਈ ਕਰਨੀ ਹੈ ਤੇ ਸਿੱਖ ਦੂਸਰੀ ਸਾਈਡ ਤੇ ਆਇਲ ਤੇ ਇਹਨਾਂ ਦੇ ਨਾਲ ਖਲੋਤੇ ਹੋਣ। ਔਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਅੱਜ ਦਾ ਪ੍ਰੋਗਰਾਮ ਵੀਰ ਕੁਲਵਿੰਦਰ ਸਿੰਘ ਪਵਾਰ ਆਪਣਾ ਫਰੂਟੀ ਕੈਨਾ ਸੀਐਟਲ ਕੈਂਟ ਦੇ ਵਿੱਚ ਨੇ, ਬੜੇ ਪਿਆਰੇ ਸੱਜਣ ਨੇ, ਉਹਨਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ TV 84 ਦੀ ਮੈਨੇਜਮੈਂਟ ਨੇ ਫੈਸਲਾ ਕੀਤਾ ਕਿ ਜਿਸ ਕਿਸਮ ਦਾ ਸਾਡਾ ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਅਸੀਂ ਇਸ ਚੋਂ ਨਿਕਲਣ ਦੇ ਲਈ, ਔਰ ਸਾਡੇ ਬਹੁਤ ਸਾਰੇ ਵੈਲ ਵਿਸ਼ਰਸ ਨੇ ਵੀ ਸਾਨੂੰ ਸੁਝਾਅ ਦਿੱਤਾ ਬੇਸ਼ੱਕ ਅਸੀਂ ਜੂਨ ਦਾ ਸਾਰਾ ਮਹੀਨਾ ਸ਼ਹੀਦੀ ਮਹੀਨੇ ਦੇ ਤੌਰ ਤੇ ਸਪਾਂਸਰਸ਼ਿਪ ਸ਼ੁਰੂ ਕੀਤੀਆਂ, ਪਰ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ। ਔਰ ਅਸੀਂ ਆਉਣ ਵਾਲੇ ਮਹੀਨਿਆਂ ਦੇ ਦਿਨਾਂ ਦੇ ਵਿੱਚ ਵੀ ਜਿਹੜਾ ਉਹ ਬੇਸ਼ੱਕ ਕੋਈ ਮੈਸੇਜ ਕਿਸੇ ਦਾ ਰਿਕਾਰਡਡ ਹੋਏ ਜਾਂ ਨਾ ਹੋਏ, ਅਸੀਂ ਇਹ ਰਿਕੁਐਸਟ ਕਰਾਂਗੇ ਆਪਣੇ ਦਰਸ਼ਕਾਂ ਨੂੰ ਕਿ ਜੋ ਵੀ ਦਿਲਚਸਪੀ ਰੱਖਦਾ ਅਸੀਂ ਉਹਨਾਂ ਦਾ ਨਾਂ ਜ਼ਰੂਰ ਰੈਕਗਨਾਈਜ਼ ਕਰਾਂਗੇ, ਤਾਂ ਕਿ ਹਰ ਰੋਜ਼ ਦਾ ਪ੍ਰੋਗਰਾਮ ਸੱਚੋ ਸੱਚ ਜਿਹੜਾ ਉਸ ਨੂੰ ਰਾਉਂਡ ਦਾ ਈਅਰ ਹੀ ਸਪਾਂਸਰਸ਼ਿਪ ਹੋਏ ਔਰ ਉਹ ਸਾਡੇ ਕੰਮ ਨੂੰ ਸੌਖਾ ਕਰ ਦੇਗੀ। ਸੋ ਅਸੀਂ ਇਹ ਸਭ ਨੂੰ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਭਾਈ ਜਿੰਨਾ ਵੀ, ਔਰ ਉਹਦੇ ਲਈ ਤੁਸੀਂ ਨੰਬਰ ਹਮੇਸ਼ਾ ਦੱਸਦੇ ਹੀ ਹੋ ਅਮਰਵੀਰ ਸਿੰਘ, ਉਹਨਾਂ ਦੇ ਨਾਲ ਸੰਪਰਕ ਕਰ ਲੈਣ। ਔਰ ਜਿੰਨੀ ਜਿਹੜਾ ਸਾਨੂੰ ਇਹ ਸਪੋਰਟ ਮਿਲੇਗੀ, ਅਸੀਂ ਆਲਰੇਡੀ ਆਪਣੀਆਂ ਟੀਮਾਂ ਦੂਸਰੀ ਥਾਂ ਤੇ ਵੀ ਬਿਲਡ ਕੀਤੀਆਂ ਨੇ ਔਰ ਫਾਈਨੈਂਸ਼ੀਅਲ ਐਕਸਪੈਂਡੀਚਰ ਕਾਫੀ ਵਧਿਆ। ਸੋ ਅਸੀਂ ਜੂਨ ਦੀਆਂ ਸਾਡੇ ਕੋਲ ਸਪਾਂਸਰਸ਼ਿਪਸ ਨੇ ਐਂਡ ਤੱਕ, ਪਰ ਨਾਲ ਦੀ ਨਾਲ ਹੀ ਅਸੀਂ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸਪਾਂਸਰਸ਼ਿਪ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਆ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।